ਮੋੜ ਅਸੀਂ ਹਵੇਲੀ ਸ਼ਹਿਰ ਦੇ ਵਿੱਚੋਂ ਟੱਪੇ ਹਾਂ। ਉੱਥੇ ਇੱਕ ਮਾਈ ਐਸੀ ਸੀ ਕਿ ਉਹ ਦਾਣੇ ਬੁਣਦੀ ਪਈ ਹੈ। ਉਹ ਜਿਹੜਾ ਪੂਰ ਬੁਣੇ ਨਾ, ਜਿਹੜਾ ਕੋਲ ਆ ਜਾਵੇ ਨਾ, ਲੱਗਦਾ ਉਹਦੀ ਝੋਲੀ ਪਾ ਦੇ ਬਈ ਜਾਓ ਤੁਸੀਂ ਭੁੱਖੇ ਬਾਣੇ ਨੇ। ਤੇ ਉਹ ਦਾਣੇ ਜਿੰਨਾ ਚਿਰ ਅਸੀਂ ਲੱਗਦੇ ਰਹੇ ਅਸੀਂ ਤਾਂ ਉਹ ਬੁਣਦੀ ਰਹੀ। ਆਪ ਦਾ ਪਹਿਲਾਂ ਤਾਂ ਨਾਂ ਦੱਸੋ। ਲక్ష్మణ ਦਾ ਪਿਓ ਦੇ ਨਾਂ ਜੰਮੂ ਰਾਮ, ਦਾਦੇ ਨਾਂ ਬਹਾਦਰ। ਤੇ ਪਿਛਲਾ ਜਿਹੜਾ ਆਪਣਾ ਪਿੰਡ ਰਹਿ ਗਿਆ ਪਾਕਿਸਤਾਨ, ਉਹਦਾ ਨਾਮ ਪਤਾ ਫਰੀਦਕੋਟ ਸੀ, ਪਠਾਨ ਦਾ ਪਿੰਡ ਸੀ, ਤਹਿਸੀਲ ਦੀਪਾਲਪੁਰ, ਜ਼ਿਲ੍ਹਾ ਮਿੰਟਕੁਮਰੀ, ਡਾਕਖਾਨਾ ਬੈਲਗਾ। ਦੋ ਪਿੰਡ ਹੈਗੇ ਸੀ, ਇੱਕ ਫਰੀਦਕੋਟ ਆ ਤੇ ਇੱਕ ਹੋਰ ਅਮੀਨਕੋਟ ਆ। ਉਹ ਮਤਲਬ ਉਹਦੀ ਸਾਰੀ ਜ਼ਮੀਨ ਹੈਗੀ ਸੀ, ਆਪਾਂ ਇੱਥੇ ਰਹਿੰਦੇ ਆ ਤੀਜੇ ਚੌਥੇ। ਜਿਹੜੀ ਆਪਣੀ ਬਰਾਦਰੀ ਸੀ ਉਹ ਤੇ ਖੇਤੀਬਾੜੀ ਕਰਦੀ ਹੈ ਪਠਾਨ ਦੀ ਜ਼ਮੀਨ ਤੇ। ਹਾਂ, ਜ਼ਮੀਨ ਤੇ ਉਹਦੀ ਜ਼ਮੀਨ ਤੇ 12 ਕਿੱਲੇ ਖੂਹ ਤੇ ਛੂਟ ਹੁੰਦੀ, 80 ਕਿੱਲੇ ਜ਼ਮੀਨ ਖੂਹ ਤੇ ਹੁੰਦੀ ਹੈ। ਰਾਤ ਨੂੰ ਖੂਹ ਤੇ ਚੱਲਦੇ ਆ ਬੜਾ, ਦਿਨੇ ਵੀ ਬਲਦਾਂ ਦੀ ਵਾਹੀ ਹੁੰਦੀ ਹੈ। ਪਿੰਡ ਚਾਹ ਬੂੜੀ ਕਿਰਾਰ ਅਮੀਰਾ ਉਹ ਅੱਧੀ ਉਮਰ ਦਾ ਅਮੀਰਾ, ਉਹ ਮਤਲਬ ਖਰੀਦ ਲੈਂਦਾ ਕਿਸੇ 4 ਮੇਰੇ ਪਿੰਡ ਦਾ ਨਾਲ ਆ ਜਿਹਨੇ ਜਿਹੜੇ ਗਊ ਦੇ ਮੀਟ ਮੂਟ ਨੇ ਨਹੀਂ ਜਾਂਦੇ। ਪਠਾਨ ਖੁਦ ਵੀ ਨਹੀਂ ਗਊ ਦਾ ਖਾਂਦਾ, ਮਤਲਬ ਉਹ ਤਿੱਤਰ ਵਗੈਰਾ ਇਹ ਜਿਹਾ ਤਾਂ ਖਾਂਦਾ ਸੀ, ਜਾਂ ਬੱਕਰਾ ਹੋਇਆ ਨਾ, ਗਊ ਦੇ ਨੇੜੇ ਨਹੀਂ ਜਾਂਦਾ। ਗੁਰਦੁਆਰਾ ਮਸੀਤ ਆਈ, ਆਪਣੇ ਗੁਰਦੁਆਰਾ ਉਹਨਾਂ ਦੇ ਮਸੀਤ ਆਈ। ਉਸ ਵੇਲੇ ਆਈਆਂ ਇੱਕ ਬੁਰਜ ਜਿਹਾ ਬਣਿਆ ਹੁੰਦਾ ਸੀ, ਉਹਦੇ ਉੱਤੇ ਉਹ ਬਾਂਗ ਦਿੰਦੇ ਸੀ। ਹੁਣ ਆਪਣੇ ਪਿੰਡ 'ਚ ਇੱਕ ਬੁਰਜ ਹੈਗਾ ਸੀ, ਉਹ ਪਿੰਡ ਅੱਗੇ ਥੇ ਹੋਇਆ ਮਤਲਬ ਕਿਸੇ ਕਾਰਨ ਨਾਲ। ਉਹਦੇ ਉੱਤੇ ਚੱਕੀ ਲੱਗੀ ਹੋਈ ਹੈ, ਮਤਲਬ ਸਾਡੇ ਬਾਪੂ ਰਾ ਵੇਖੀ ਆਪ ਉਹਦੇ ਉੱਤੇ ਹੀ ਆਟਾ ਪੀਸਣਾ ਤੇ ਉੱਤੇ ਹੀ ਹੱਥ ਵਾਲੀ। ਉਹ ਜੀ ਵਸਾਵਾ ਰਾਮ ਜਈਆ ਸੀ, ਖਰਾਸੀ ਆ, ਉਹਦੇ ਛੋਰ ਦੁਕਾਨ ਕੀਤੀ ਹੋਈ। ਫਿਰ ਬੁੱਧੂ ਰਾਮ ਆਗਾ ਮੋੜ ਮਤਲਬ ਅਸੀਂ ਵੀ ਚਾਚਾ ਮੰਗਾ ਜਿਹੜਾ ਹੈ ਨਾ, ਤੇ ਮੈਂ ਉਹਦੇ ਨਾਲ ਹਿੱਸਾ ਪਾਇਆ, ਅਸੀਂ ਵੀ ਦੁਕਾਨ ਕੀਤੀ। ਅਗਾ ਮੋੜ ਆ ਗਿਆ ਇੱਕ ਇੰਦਰ ਹੈਗਾ ਸੀ, ਉਹਦੀ ਦੁਕਾਨ ਮੋੜ ਅੰਬੀਰੇ ਕਰਾੜ ਦੀ। ਮੋੜ ਅਗਾਂ ਵਿੱਚੋਂ ਪਠਾਨ ਦਾ ਡੇਰਾ ਆ ਜਾਂਦਾ, ਅੱਗੋਂ ਉਹ ਬਾਜ਼ਾਰ ਹੋਈ ਆ ਦਰਵਾਜ਼ਾ। ਉਸ ਤੋਂ ਅਗਾਂ ਮੋੜ ਜਾ ਕੇ ਸ਼ਾਮ ਤੇ ਉਹ 2 ਦੁਕਾਨਾਂ ਆਈਆਂ ਉੱਥੇ। ਪਠਾਨ ਦਾ ਨਾਂ ਕੀ ਹੈ? ਪਠਾਨ ਦਾ ਨਾਂ ਸੀ ਉਸਮਾਨ ਖਾਂ। ਤਰਾਏ ਪੁੱਤਰ ਆਸੋ, ਇੱਕ ਦੇ ਨਾਮ ਬੱਦੇ ਖਾਂ, ਇੱਕ ਦੇ ਨਾਮ ਮਤਲਬ ਤਾਜ ਖਾਂ, ਤੇ ਇੱਕ ਦੇ ਨਾਂ ਰਾਜ। ਪਠਾਨ ਤਾਂ ਆਪਣੇ ਜਦੋਂ ਨਿਕਲਿਆ ਹੈ ਨਾ, ਉਦੋਂ ਹੀ ਹਾਵੇ ਨਾ ਮਾਰ ਗਿਆ ਕਿ ਉਹ ਮਤਲਬ ਆਪਣੇ ਬੰਦੇ ਉਹਦੇ ਕੋਲ ਦਾਦੇ ਲਾਈ ਬੈਠੇ ਸੀ, ਉਹਦੇ ਦਾਦੇ ਲਾ। ਤੇ ਉਹ ਮਤਲਬ ਐਂ ਸਮਝਦਾ ਵੀ ਮੇਰੇ ਪਿਓ ਦਾ ਹੈ ਨਹੀਂ ਇਹ। ਤੇ ਜਿਹੜੇ ਹੋਰ ਕੰਮੇ ਕਾਰੇ ਹੈ, ਕਿਸੇ ਹੋਰ ਦਾ ਨਾਂ ਚੇਤਾ ਹੈਗਾ? ਇੱਕ ਤਾਂ ਸੁੱਲਾ ਟੁੱਟਾ ਹੈਗਾ ਸੀ, ਇੱਕ ਸਿਆਲ ਹੈਗਾ ਸੀ। ਪਠਾਨ ਜਿਹੜਾ ਘਰ ਸੀ ਉੱਥੇ ਆਣਾ ਜਾਣਾ ਹੈਗਾ ਸੀ ਤੁਹਾਡਾ? ਹਾਂ, ਉੱਥੇ ਅਸੀਂ ਪੜ੍ਹਦੇ ਆਇਆ, ਡੋਗਰ ਤੇ ਮੈਂ ਦੋਵੇਂ ਪੜ੍ਹਦੇ ਸੀ। ਉਹਦੀ ਛੋਰੀ ਦੇ ਨਾਂ ਸਰੀਨਾ, ਉਹ ਵੀ ਸਾਡੇ ਨਾਲ ਪੜ੍ਹਦੀ ਸੀ। ਹੁਣ ਤਾਂ ਉਹ ਮਤਲਬ ਲਾਹੌਰ ਵੀ ਪੜ੍ਹਦੇ ਆਏ, ਪਰ ਉਹ ਕਦੇ ਆਉਂਦੀ ਆਈ ਤਾਂ ਮੁੜ ਅਸੀਂ ਉੱਥੇ ਉਹਨਾਂ ਦੇ ਡੇਰੇ 'ਚ ਬੇਰ ਹੈਗੀ ਸੇਵਾ ਦੀ। ਉਹ ਗੋਲ ਬੇਰ ਹੁੰਦੇ ਆ, ਕੱਚੇ ਹੀ ਹਰੇ ਹੀ ਮਿੱਠੇ ਹੁੰਦੇ ਆ ਸੇਬ। ਅਸੀਂ ਖੇਲਦੇ ਆਏ ਅਸੀਂ ਉੱਥੇ। ਕਿੰਨਵੀਂ ਜਮਾਤ ਪੜ੍ਹੇ ਤੁਸੀਂ ਉੱਥੇ? ਅਸੀਂ ਉੱਥੇ 4 ਹੀ ਪੜ੍ਹੇ ਹਾਂ, 4 ਹੀ ਡੋਗਰ, 4 ਮੈਂ। ਜਦੋਂ ਰੋਲੇ ਪਏ ਨੇ ਬਈ ਪਠਾਨ ਨੂੰ ਪਤਾ ਲੱਗ ਗਿਆ ਵੀ ਰੌਲਾ ਬਈ ਵੰਡ ਹੋ ਗਈ, ਉਹਨੇ ਸਾਨੂੰ ਆਖਿਆ ਬਈ ਜੇ ਹਿੰਦੂ ਤਾਂ ਆਏ ਤਾਂ ਤੁਸੀਂ ਅੱਗੇ ਆਉਣਾ, ਮੁਸਲਮਾਨ ਆਏ ਤਾਂ ਮੈਂ ਅੱਗੇ ਆਵਾਂਗਾ, ਹਿੰਦੂ ਆਏ ਵੀ ਤਾਂ ਤੁਹਾਨੂੰ ਅਸਲਾ ਵੀ ਮੈਂ ਦੇਵਾਂਗਾ। ਹਾਂਜੀ। ਤੁਹਾਨੂੰ ਚੇਤਾ ਹੈ ਵੀ ਤੁਹਾਡਾ ਘਰ ਕਿੱਥੇ ਆਇਆ? ਸਾਡਾ ਵਿਹੜਾ ਇੱਕੋ ਹੈਗਾ ਸੀ। ਪਹਿਲੇ ਨਾ ਆਇਆ ਆਪਣੇ ਹਰਦਿੱਤਿਓ ਨਰੈਣ ਹੋਰੀ, ਇਹਨਾਂ ਦਾ ਘਰ ਆਉਂਦਾ ਤੇ ਇੱਧਰਲੇ ਪਾਸੇ ਵਿੱਚੋਂ ਐਂ ਗਲੀ ਟੱਪਦੀ ਸੀ, ਐਂ ਵਿਹੜਾ ਸੀ। ਇੱਧਰਲੇ ਪਾਸੇ ਆ ਚਾਚੇ ਗੋਮੇ ਹੋਰੀ ਜਿਹੜੇ ਝੁੱਗੇ ਲਈ ਹਨ। ਅੱਛਾ, ਉਸ ਤੋਂ ਬਾਅਦ ਅਗਾਂ ਫਿਰ ਪਹਿਲੇ ਇੱਕ ਬਾਬਾ ਕਮਾਲ ਸ਼ਾਹ, ਉਹਦਾ ਅਸਥਾਨ ਬਣਿਆ ਹੋਇਆ, ਹਾਂ ਤਾਂ ਕੱਚਾ ਹੀ, ਦੁਆਲੂ ਕਾਦ ਵਲੀ ਹੋਈ ਤੇ ਵਿੱਚ ਕਬਰ ਆਈ। ਅੱਛਾ, ਉਹਦੇ ਵਿੱਚ ਮਤਲਬ ਉਸ ਤੋਂ ਅਗਾਂ ਚਾਚਾ ਸਾਡਾ ਲੱਖਾ ਉਹ ਹੈਗਾ ਸੀ। ਉਸ ਤੋਂ ਅਗਾਂ ਸਾਡਾ ਘਰ ਮੋੜਾ ਅਗਾਂ ਹੈਗਾ ਸੀ ਵਿਸਾਖਾ, ਹੀਰੇ ਰਾਮ ਦਾ ਪਿਓ। ਉਸ ਤੋਂ ਅਗਾਂ ਤਾਂ ਮੇਰਾ ਜੱਟੂ, ਮੋੜ ਚਾਚਾ ਮੇਰਾ ਡੋਗਰ, ਮੋੜ ਚਾਚਾ ਮੇਰਾ ਮੰਗਾ। ਇਹ 8 ਦਾ ਵਿੱਚ 4 ਕਨਾਲੀ ਥਾਂ ਵਿਹਲੀ ਆਈ, ਮਕਾਨ ਪਿਛਾਂ ਤੇ ਵਿੱਚੋਂ ਵੇਲ।
ਬਈ ਮੰਜੀਆਂ ਮੁੰਜੀਆਂ ਨੂੰ ਖੁੱਲੇ ਗਰਮੀ ਨੂੰ। ਪਿੰਡ ਵਾਲੇ ਵੇਖੋ ਜੀ ਮੁਸਲਮਾਨਾਂ ਕੋਈ ਛੇੜਖਾਨੀ ਨਹੀਂ ਕੀਤੀ, ਐਵੇਂ ਆਖੀ ਉਹਨਾਂ ਕੋਈ ਦਖਲਦਾਰ ਨਹੀਂ ਲਿਆ। ਫਿਰ ਜੀ ਇਹ ਪਠਾਨ ਨੂੰ ਮਤਲਬ ਇਹਦਾ ਜਵਾਈ ਆਇਆ, ਉਹ ਆਖਣ ਲੱਗਾ ਬਈ ਤੂੰ ਅਬਦੂ ਸਿੱਖਾਂ ਨੇ ਜਿਹੜਾ ਹੈ ਨਾ ਸਾਡੀਆਂ ਇੱਟਾਂ ਮਤਲਬ ਖਰਾਬ ਕੀਤੀਆਂ, ਗੁੱਤ ਵੱਡੀ, ਨੱਕ ਵੱਢਿਆ ਤੇ ਗੱਡੀ ਭਰੀ ਕੇ ਲਾਹੌਰ ਆ ਗਈ ਤੇ ਤੂੰ ਹਿੰਦੂ ਭਾਈ ਬੈਠਾ। ਉਹਨੇ ਆਖਿਆ ਬਈ ਗੱਲ ਇਹ ਹੁਣ ਤਾਂ ਤੂੰ ਇੱਕ ਦੋ ਨੂੰ ਮਾਰ ਸੀ, ਸ਼ਾਮ ਨੂੰ ਮੈਂ ਸਾਰਿਆਂ ਨੂੰ ਇੱਥੇ ਪਿੰਡ 'ਚ ਆ ਜਾ ਸਨ ਤੜਕਦੇ, ਤੂੰ ਜਾ ਘਰੇ। ਉਹ ਘਰੇ ਗਿਆ ਚਲਾ, ਉਹਨੇ ਸੱਦ ਕੇ ਵੱਡੇ ਜਿਹੜੇ ਮੂੰਹ ਮੱਥੇ ਲੱਗਦੇ ਸੀ 5-7 ਬੰਦੇ, ਉਹਨਾਂ ਨੂੰ ਸੱਦ ਕੇ ਆਖਿਆ ਵੀ ਮੈਥੋਂ ਹੁਣ ਉੱਤੋਂ ਦੀ ਹੋ ਗਈ ਅਤੇ ਤੁਸੀਂ ਨਾ ਬਾਬਾ ਬੁੰਮਣ ਸ਼ਾਹ ਗਲਦਾਰੀ ਬੈਠਾ ਹੈ ਜੇ, ਅਤੇ ਤੁਸੀਂ ਜਾਂ ਤਾਂ ਉੱਥੇ ਵਗ ਜਾਓ ਅਤੇ ਜਾਂ ਖੋਤੀਪੁਰ ਹਵੇਲੀ ਵਗ ਜਾਓ। ਹਵੇਲੀ ਤਾਈਂ ਜਾਸਾ ਅਗਾਂ ਨਹੀਂ ਜਾਂਦਾ, ਮੈਨੂੰ ਹੀ ਅਗਾਂ ਖਤਰਾ ਹੈ। ਫਿਰ ਜੀ ਅਸੀਂ ਖੋਤੀਪੁਰ ਨੂੰ ਟੁਰ ਪਏ। ਜਿਸ ਉੱਥੇ ਆਏ ਨਾ, ਉੱਥੇ ਆਣ ਕੇ ਅਤੇ ਮਤਲਬ ਜਿਹੜਾ ਹੈ ਨਾ ਮੁਸਲਮਾਨ ਲਈ ਆਉਂਦਾ, ਕੋਈ ਮੈਂ ਲਈ ਆਵੇ, ਕੋਈ ਕਿਵੇਂ। ਉਹ ਉਹਦੇ ਕੋਲ ਮੰਜਾ ਹੈਗਾ ਸੀ, ਉੱਤੇ ਕੋਈ ਸਮਾਨ ਵੀ ਆ, ਉਹਨੇ ਲਾਹ 'ਤੇ ਰੱਖਿਆ ਅਤੇ ਹੱਥ ਜੋੜ ਕੇ ਖਲੋ ਰਿਹਾ ਬਈ ਤੁਸੀਂ ਇੱਧੇ ਨਾ ਜਾਓ, ਇੱਧੇ ਬਾਬੇ ਬੁੰਮਣ ਸ਼ਾਹ ਨੇ ਜਾਓ। ਇੱਧੇ ਤਾਂ ਸਾਨੂੰ ਮਤਲਬ ਉਹਨਾਂ ਨੂੰ ਕੀ ਪਤਾ ਕੌਣ ਹਨ ਕੌਣ ਨੇ, ਲੁੱਟ ਲਈ ਸਨ ਇੱਟਾਂ ਨੂੰ, ਇੱਟਾਂ ਖਰਾਬ ਕੀਤੀਆਂ ਉਹਨੇ ਤਾਂ ਸਾਨੂੰ ਪੀੜ ਉਸੀ ਯਾਰ ਅਸੀਂ ਤੁਹਾਡਾ ਲੂਣ ਪਾਣੀ ਖਾਧਾ ਸਾਰੀ ਉਮਰ। ਉੱਥੋਂ ਜੀ ਅਸੀਂ ਇਹਨੂੰ ਨਰੈਣ ਨੂੰ ਘੱਲਿਆ ਘੋੜੀ 'ਤੇ, ਇਹ ਗਿਆ ਅਤੇ ਉੱਥੇ ਰਿਸ਼ਤੇਦਾਰੀ ਆਈ, ਉਹਨਾਂ ਆਖਿਆ ਬਈ ਬੈਠਾ ਆ ਜੇ ਪਿੰਡਾਂ 'ਚੋਂ ਬਾਬਾ ਬੁੰਮਣ ਸ਼ਾਹ, ਇਹਨੇ ਲਿਜਾ ਰੱਖੀ ਆਈ ਤੋਪ ਅਤੇ 2 ਹਿੰਦੂ ਮਿਲਟਰੀ ਵਾਲੇ, ਇਹਨੇ ਮਤਲਬ ਉੱਥੇ ਫਿਰ ਬੜੇ ਪਿੰਡ ਇਕੱਠੇ ਕੀਤੇ ਨੇ। ਉੱਥੇ ਮੁੜ ਇਕੱਠੇ ਹੁੰਦੇ ਰਹੇ 5-7 ਦਿਨ। ਰਸਤੇ 'ਚ ਹੋਰ ਦਿੱਕਤ ਕੋਈ ਨਹੀਂ, ਇੱਕ ਸਾਰੀ ਨਹਿਰ ਆਉਂਦੀ ਹੈ, ਵੱਡੀ ਸੁਆਗ ਆਈ, ਉੱਥੇ ਮੁਸਲੇ ਪੁਲ ਪੈ ਪੱਟਿਆ। ਉਹਨੇ ਆ ਜਾਵਾਂ ਮੁਨਸ਼ੀ ਹੈਗਾ ਸੀ ਪਠਾਨ ਦਾ, ਪਠਾਨ ਨੂੰ ਤਾਂ ਜਦੋਂ ਟੁਰਨ ਲੱਗੇ ਤਾਂ ਉਹਨੂੰ ਤਾਂ ਗਾਛ ਪਾਉਣ ਲੱਗ ਗਏ ਬਈ ਮੈਂ ਪੁਰਾਣੀ ਮੇਰੀ ਆਈ ਪਿਓ ਦਾਦੇ ਦੀ ਤੇ ਉਹ ਗਏ। ਤੇ ਉਹ ਜੀ ਉੱਥੋਂ ਨਾ ਮੁਨਸ਼ੀ ਨੇ ਆ ਜਾਵਾਂ, ਉਹਨੇ ਆਖਿਆ ਯਾਰ ਉਹ ਜਿੰਨਾ ਤੁਹਾਨੂੰ ਲੈ ਜਾਣਾ ਤੁਸੀਂ ਉਹ ਛੱਡੀ ਜਾਂਦੇ ਨੇ, ਬਈ ਬਲਦ ਤੁਸੀਂ ਲੈ ਜਾ ਸੋ ਉਹ ਤਾਂ ਤੁਹਾਨੂੰ ਚਾਹ 'ਤੇ ਵੀ ਲੈ ਜਾ ਸਨ, ਅਤੇ ਤੁਸੀਂ ਕੋਈ ਤਾਂ ਲੈ ਜਾਓ। ਉਹ ਬਲਦ ਆਪਣੇ ਰਹਿੰਦੇ ਆ ਬਾਹਰ ਖੇਤਾਂ ਖੂਹਾਂ 'ਤੇ, ਬੰਦੇ ਵੇਖਿਓ ਨਹੀਂ ਆਏ ਇੰਨੇ, ਉਹ ਆਪਣੇ 2-4 ਘਰਾਂ ਲੈ ਆਉਂਦੇ, ਕਾਫਲਾ ਟੁਰ ਉੱਥੇ ਆਈ ਆਪਣੇ ਬੰਦੇ 2-4 ਘਰ ਤਾਂ ਟੂੰਬਾਂ ਦੇ ਆਏ ਉੱਥੇ ਮੁਸਲਮਾਨਾਂ ਦੇ ਘਰ ਹੀ, ਬਈ ਅਸੀਂ ਆ ਤਰ੍ਹਾਂ ਇਹ ਸਿੱਖਾ ਸ਼ਾਹੀ ਹੁੰਦੀ ਆਈ ਅਤੇ ਬਈ ਅਸੀਂ ਮੋੜ ਲੈ ਲਈ ਸਾਂ ਤੁਹਾਡੇ ਕੋਲ। ਮਨ 'ਚ ਇਹ ਸੀ ਵੀ ਵਾਪਸ ਇਹ ਪਤਾ ਤਾਂ ਨਹੀਂ ਵੰਡਾਰਾ ਹੋਇਆ। ਅੱਗੇ ਮਤਲਬ ਤੁਹਾਨੂੰ ਦੱਸਿਆ ਵੀ ਨਹਿਰ ਆਈ, ਉੱਥੋਂ ਪੁਲ 'ਤੇ ਪਟਦੇ ਸੀ ਬਈ ਹੋਰ ਤਾਂ ਰਸਤਾ ਕੋਈ ਨਹੀਂ, ਵੀ ਪੁਲ ਢਾਹ ਗਈ ਅਤੇ ਖਿੰਡ ਜਿਹਾ ਸਨ ਲੁੱਟ ਲਈ ਸਾਂ। ਫਿਰ ਇਹਨਾਂ ਨੂੰ ਪਤਾ ਲੱਗ ਗਿਆ ਮਿਲਟਰੀ ਵਾਲਿਆਂ ਨੂੰ ਬਈ ਉਹ ਪੁਲ 'ਤੇ ਢਾਹ ਦੇਣ, ਕਿਸੇ ਦੱਸਿਆ ਬਈ ਪੁਲ 'ਤੇ ਢਾਹ ਦੇਣ। ਉਹ ਮਿਲਟਰੀ ਵਾਲਾ ਇੱਕੋ ਹੀ ਗਿਆ, ਉਹਨੇ 9 ਢਾਏ, ਕੋਈ ਨਹਿਰੇ ਡਿੱਗ ਪਏ, ਕੋਈ ਉਹ ਕਮਾਨ ਹੈਗਾ ਸੀ ਪਾਸੇ ਉਹਨੂੰ ਜਾ ਵੜੇ। ਮੁੜ ਅਸੀਂ ਹਵੇਲੀ ਸ਼ਹਿਰ ਦੇ ਵਿੱਚੋਂ ਟੱਪਿਆ, ਉੱਥੇ ਇੱਕ ਮਾਈ ਐਸੀ ਸੀ ਕਿ ਉਹ ਦਾਣੇ ਬੁਣਦੀ ਪਈ ਆਈ। ਉਹ ਜਿਹੜਾ ਪੂਰ ਬੁਣੇ ਨਾ, ਜਿਹੜਾ ਕੋਲ ਆ ਜਾਵੇ ਨਾ ਲੱਗਦਾ ਉਹਦੀ ਝੋਲੀ ਪਾ ਦੇਵੇ ਬਈ ਜਾਓ ਤੁਸੀਂ ਭੁੱਖੇ ਬਾਣੇ ਨੇ। ਅਤੇ ਉਹ ਦਾਣੇ ਜਿੰਨਾ ਚਿਰ ਅਸੀਂ ਲੱਗਦੇ ਰਹੇ ਅਸੀਂ ਤਾਂ ਉਹ ਬੁਣਦੀ ਰਹੀ। ਹਨੇਰਾ ਹੋਣ ਲੱਗਿਆ ਤਾਂ ਆਪਾਂ ਹੈਡ ਟਾਪਿਆ ਹੈ ਆ ਸੁਲੇਮਾਨ ਨਾਲ ਗੁੱਗਣੀਆਂ ਉਬਾਲ ਕੇ ਅਤੇ ਉਹ ਖਾਂਦੇ ਖੁੰਦੇ ਰਹੇ। ਮੁੜ ਜਿਵੇਂ ਜਿਵੇਂ ਅਗਾਂ ਪਤਾ ਲੱਗਦਾ ਰਿਹਾ ਬਸ ਉਹ ਬਾਹਰ ਮੁੜ ਅਬੋਹਰ ਆ ਗਏ। ਅਬੋਹਰ ਮੁੜ ਇੱਥੇ ਆਣ ਕੇ ਅਤੇ ਕਈ ਦਿਨ ਬੈਠੇ ਰਹੇ। ਉੱਥੋਂ ਮੁੜ ਤੇ ਆਪਣਾ ਬੰਦਾ ਤਾਂ ਕੋਈ ਪਿਛਾ ਕੋ ਨਹੀਂ ਰਿਹਾ ਪਰਿਵਾਰ ਦਾ ਨਾ ਰਿਹਾ ਕੋਈ ਨਹੀਂ। ਤੇ ਫਿਰ ਤੁਸੀਂ ਤੁਰਦੇ ਤੁਰਦੇ ਇੱਥੇ ਅਬੋਹਰ ਆ ਗਏ। ਫਿਰ ਉੱਥੋਂ ਜਿਹੜਾ